ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਲੰਡਨ ਓਨਟਾਰੀਓ ਕੈਨੇਡਾ ਤੋਂ ਵੀਰ ਲਕਸ਼ਮਣ ਸਿੰਘ ਬੈਂਸ ਜੀ ਦਾ। ਇਹਨਾਂ ਨੂੰ ਸੱਚੋ ਸੱਚ ਪ੍ਰੋਗਰਾਮ ਵੇਖਣ ਦਾ ਹਮੇਸ਼ਾ ਚਾਅ ਰਹਿੰਦਾ ਹੈ, ਭਾਵੇਂ ਇਸ ਨੂੰ ਇਹ YouTube ਰਾਹੀਂ ਹੀ ਵੇਖਦੇ ਹਨ। ਇਹਨਾਂ ਨੂੰ ਸਾਡੀ ਅਵਤਾਰ ਸਿੰਘ ਮੱਕੜ ਬਾਰੇ ਕੀਤੀ ਟਿੱਪਣੀ ਬਹੁਤ ਪਸੰਦ ਆਈ। ਇਹਨਾਂ ਦਾ ਸਵਾਲ ਹੈ, ਖਾਲਿਸਤਾਨ ਦੀਆਂ ਜ਼ੁਬਾਨੀ ਕਲਾਮੀ ਗੱਲਾਂ ਕਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਸਿੱਖੀ ਕਦਰਾਂ ਕੀਮਤਾਂ ਵੇਖਣ ਨੂੰ ਨਹੀਂ ਮਿਲਦੀਆਂ। ਇਹਨਾਂ ਦੀ ਜ਼ੁਬਾਨ ਵਿੱਚ ਵੀ ਗਾਲੀ ਗਲੋਚ ਹੁੰਦਾ ਹੈ ਅਤੇ ਇਹ ਆਮ ਸਿੱਖ ਨੂੰ ਸਿੱਖ ਨਹੀਂ ਸਮਝਦੇ। ਇਹੋ ਜਿਹੇ ਥੋਥੇ ਲੋਕਾਂ ਵੱਲ ਦੇਖ ਕੇ ਸਾਡੇ ਵਰਗੇ ਡਰਪੋਕ ਲੋਕ ਹੋਰ ਵੀ ਡਰ ਜਾਂਦੇ ਹਨ ਕਿ ਇਹੋ ਜਿਹੇ ਲੋਕ ਖਾਲਿਸਤਾਨ ਵਿੱਚ ਕੀ ਗੋਲ ਖਿਲਾਉਣਗੇ। ਮੈਂ ਕਿਸੇ ਦੀ ਨੁਕਤਾਚੀਨੀ ਨਹੀਂ ਕਰ ਰਿਹਾ, ਪਰ ਆਮ ਲੋਕਾਂ ਦੀ ਚੋਣ ਚਰਚਾ ਵੱਲ ਇਸ਼ਾਰਾ ਕਰ ਰਿਹਾ ਹਾਂ। ਹਾਂ ਡਾਕਟਰ ਸਾਹਿਬ। ਵੀਰ ਲక్ష్మణ ਸਿੰਘ ਬੈਂਸ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਓਨਟਾਰੀਓ ਤੋਂ ਲਿਖੇ ਜੀ। ਉਹਨਾਂ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਹੈ ਜੀ ਕਿ ਜਦੋਂ ਅਸੀਂ ਈਵਨ ਉਹਨਾਂ ਨੇ ਤਾਂ ਕੌਜ਼ ਜਾਂ ਖਾਲਿਸਤਾਨ ਦੀ ਗੱਲ ਕੀਤੀ ਹੈ, ਅਸੀਂ ਤਾਂ ਈਵਨ ਜਦੋਂ ਵੀ ਕੋਈ ਸਿੱਖ ਵੱਲ ਦੇਖਦੇ ਜੀ, ਉਹ ਸਿੱਖ ਤੋਂ ਇੱਕ ਆਦਰਸ਼ ਜਿਹੜਾ ਕਰੈਕਟਰ ਵਾਲਾ ਮਨੁੱਖ ਐਕਸਪੈਕਟ ਕਰਦਾ ਹੈ ਜੀ ਕਿ ਉਹਦੇ ਜੀਵਨ ਦੇ ਵਿੱਚ ਖੁਸ਼ਬੂ ਹੋਏਗੀ, ਉਸ ਦੀ ਆਵਾਜ਼ 'ਚ ਮਿਠਾਸ ਹੋਏਗਾ, ਉਹਦੇ ਵਰਤਾਰੇ ਵਿਹਾਰ ਦੇ ਵਿੱਚ ਜਿਹੜਾ ਹੈ ਉਹ ਇੱਕ ਬੜਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਿਵਲਾਈਜ਼ਡ ਮੈਨਰ ਹੋਏਗਾ। ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਾਂ ਗੁਰੂ ਸਾਹਿਬ ਨੇ ਜਦੋਂ ਰੱਬ ਨੂੰ ਡਿਸਕ੍ਰਾਈਬ ਕੀਤਾ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜੀ ਕਿ ਉਹ ਮਿੱਠਾ ਬੋਲਣ ਵਾਲਾ ਹੈ ਜੀ। ਤੇ ਗੁਰੂ ਨਾਨਕ ਸਾਹਿਬ ਨੇ ਕਨਕਲੂਡ ਕੀਤਾ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਕਿ ਜੇ ਤੁਸੀਂ ਗੁਣਾਂ ਤੇ ਚੰਗਿਆਈਆਂ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਤੱਤ ਕੱਢੋ ਤੇ ਉਹਨਾਂ 'ਚੋਂ ਦੋ ਗੁਣ ਜਿਹੜੇ ਨੇ ਉਹ ਆਦਰਸ਼ ਨੇ ਜਾਂ ਔਨ ਦਾ ਟਾਪ ਆਫ ਆਲ ਦਾ ਅਦਰ ਕਰੈਕਟਰਿਸਟਿਕਸ ਨੇ। ਉਹਦੇ 'ਚ ਇੱਕ ਹੈ ਮਿਠਾਸ। ਜੀ ਮਿਠਾਸ ਦੇ ਵਿੱਚ ਬਹੁਤ ਕੁਛ ਆ ਜਾਂਦਾ, ਸਿਰਫ ਬਹੁਤ ਜਿਹੜਾ ਉਹ ਆਰਟੀਫਿਸ਼ੀਅਲ ਮਿਠਾਸ ਨਹੀਂ ਹੈ। ਉਹ ਵੀ ਨੇ ਜਿਹੜੇ ਤੁਹਾਨੂੰ ਇੰਨੀ ਕੁ ਜ਼ਬਾਨ ਦੇ ਮਿੱਠੇ ਹੋਣਗੇ ਕਿ ਉਹ ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ ਜਿਹੜੀ ਕਹਾਵਤ ਇਸ ਨੂੰ ਪੁਆਇੰਟ ਆਊਟ ਕਰਦੀ ਹੈ। ਗਰਜ਼ ਦੇ ਲਈ ਲੋਕ ਮਿੱਠੇ ਬਣ ਜਾਂਦੇ ਨੇ। ਜਦੋਂ ਕਿਸੇ ਨੇ ਕੰਮ ਕਰਵਾਉਣਾ ਹੈ, ਦੋ ਚਾਰ ਵਾਰੀ ਅੱਗੇ ਉਹਦੀ ਆ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਉਹ ਭਾਵੇਂ ਪਾਸੇ ਜਾਂਦੇ ਹੋਣ। ਤਾਂ ਉਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਪਛਾਣਨਾ ਕਿ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ, ਕਿ ਜੈਨੂਅਨ ਸਵੀਟਨੈਸ ਔਰ ਜਿਹੜੀ ਪੁਟ ਔਨ ਹੈ ਕਿ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਦੁੱਗਣਾ ਨਿਭਦਾ। ਜੀ ਜੀ। ਸੋ ਉਸ ਤੋਂ ਦੂਸਰੀ ਗੱਲ ਨਿਮਰਤਾ ਹੈ, ਮਿੱਠਤ ਨੀਵੀਂ ਨਿਮਰਤਾ ਹੈ, ਹਿਊਮਿਲਿਟੀ ਹੈ ਜੀ। ਔਰ ਉਹਨੂੰ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਆਪਸ ਕਹੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਸੋ ਇਹ ਇੱਕ ਕ੍ਰਾਈਟੇਰੀਆ, ਪੈਮਾਨਾ ਕਿ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਨਿਮਰਤਾ 'ਚ ਹੈ, ਸਮਝੋ ਉਹ ਗੁਣਾਂ ਦੇ ਨਾਲ ਮਾਲਾ ਮਾਲ ਹੈ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਉਹ ਖਾਲਿਸਤਾਨੀ ਹੋਣ, ਕੋਈ ਵੀ ਨਾ ਖਾਲਿਸਤਾਨੀ ਵੀ ਹੋਣ, ਜਿਹੜਾ ਵੀ ਸਿੱਖ ਰਸਤੇ ਤੇ ਤੁਰਿਆ ਜੀ, ਉਹਨਾਂ ਦੇ ਜੀਵਨ ਦੇ ਵਿੱਚ ਮਿਠਾਸ ਹੋਣਾ ਚਾਹੀਦਾ ਹੈ। ਉਹਨਾਂ ਦੀ ਜ਼ਬਾਨ ਜਿਹੜੀ ਹੈ ਉਸ ਦੇ ਉੱਤੇ ਅਪਸ਼ਬਦ ਤਾਂ ਕਿਸੇ ਲਈ ਵੀ ਗਾਲ ਦੀ ਕੋਈ ਥਾਂ ਨਹੀਂ। ਔਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਜੀ ਇਹ ਜਿਹੜਾ ਗਾਲੀ ਗਲੋਚ ਹੈ ਇਹ ਅਸੀਂ ਕਈ ਵਾਰੀ ਕਰਨ ਲੱਗੇ ਹਾਂ। ਇਹ ਵੀ ਨਹੀਂ ਸਾਨੂੰ ਨਜ਼ਰ ਆਉਂਦਾ ਜਾਂ ਅਸੀਂ ਦੇਖਦੇ ਵੀ ਸਾਡੇ ਪਰਿਵਾਰ ਦੀਆਂ ਬੱਚੀਆਂ, ਨੂੰਹਾਂ, ਮਾਤਾਵਾਂ ਵੀ ਨੇ। ਈਵਨ ਗੁਰਦੁਆਰਿਆਂ 'ਚ ਜਦੋਂ ਕਿਤੇ ਝਗੜੇ ਜਾਂ ਲੜਾਈਆਂ ਹੁੰਦੀਆਂ ਨੇ, ਮਤਲਬ ਤੁਸੀਂ ਉਹਨਾਂ ਦਾ ਦੇਖੋ ਵੀ ਕੀ ਉਹਨਾਂ ਦੇ ਮੂੰਹਾਂ 'ਚੋਂ ਨਿਕਲ ਰਿਹਾ ਹੁੰਦਾ। ਸੋ ਇਹ ਇੱਕ ਸ਼ਰਮਿੰਦਗੀ ਵਾਲੀ ਗੱਲ ਹੈ। ਪਰ ਮੈਂ ਸਮਝਦਾ ਵੀ ਇਸ ਨੂੰ ਜਨਰਲਾਈਜ਼ ਨਹੀਂ ਕਰਨਾ ਚਾਹੀਦਾ। ਇਹਨੂੰ ਆਧਾਰ ਬਣਾ ਕੇ ਅਸੀਂ ਸਾਰਿਆਂ ਦੇ ਉੱਤੇ ਹੀ ਕਹੀਏ ਕਿ ਜੀ ਇਸ ਕਿਸਮ ਦੇ ਨੇ ਜੀ ਸਾਰੇ। ਹੁਣ ਜਿਵੇਂ ਅੰਮ੍ਰਿਤਧਾਰੀ ਹੈ, ਜੇ ਕੋਈ ਅੰਮ੍ਰਿਤਧਾਰੀ ਆਪਣਾ ਗੁਰੂ ਦਾ ਅੰਮ੍ਰਿਤ ਲੈ ਕੇ 5 ਕਕਾਰ ਪਹਿਨ ਕੇ ਕੋਈ ਮਾੜਾ ਕੰਮ ਕਰਦੇ, ਉਹਨੂੰ ਕਹੋ ਜੀ ਦੇਖੋ ਇਵੇਂ ਹੀ ਹੁੰਦੇ ਨੇ ਜੀ ਅੰਮ੍ਰਿਤਧਾਰੀ। ਇਸੇ ਤਰ੍ਹਾਂ ਕਿਸੇ ਹੋਰ ਬਾਰੇ ਵੀ ਅਸੀਂ ਕਿਸੇ ਹੋਰ ਧਰਮ ਬਾਰੇ ਵੀ ਅਸੀਂ ਸਮਝਦੇ ਹਾਂ ਕਿ ਜਨਰਲਾਈਜ਼ ਨਹੀਂ ਕਰਨਾ ਚਾਹੀਦਾ। ਪਰ ਉਹਨਾਂ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਠੀਕ ਹੈ ਕਿ ਜਦੋਂ ਇਸ ਰਸਤੇ ਤੇ ਅਸੀਂ ਤੁਰਦੇ ਹਾਂ, ਅੰਮ੍ਰਿਤਧਾਰੀ ਜੀਵਨ, ਖਾਲਿਸਤਾਨੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਕੁਝ ਕਰਨ ਦਾ, ਫਿਰ ਲੋਕਾਂ ਦਾ ਐਕਸਪੈਕਟੇਸ਼ਨ ਗ੍ਰਾਫ ਵੀ ਕਾਫੀ ਜੀ ਜੀ ਉੱਚਾ ਹੁੰਦਾ ਜੀ। ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਵੱਧਦੇ ਹਾਂ। ਅੱਜ 30 ਜੁਲਾਈ 2013 15 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ।
ਦੇਖੋ, ਅੱਜ ਦੇ ਦਿਨ ਸਿੱਖ ਇਤਿਹਾਸ ਨਾਲ ਸੰਬੰਧਿਤ 2-3 ਘਟਨਾਵਾਂ ਅਹਿਮੀਅਤ ਵਾਲੀਆਂ ਨੇ। 1873 ਦੇ ਵਿੱਚ 1849 ਚ ਪੰਜਾਬ ਅੰਗਰੇਜ਼ਾਂ ਨੇ ਆਪਣੇ ਪੇਟੇ ਪਾਇਆ ਧੋਖੇ ਦੇ ਨਾਲ ਜੀ। ਔਰ ਪਹਿਲਾਂ ਪੰਜਾਬ ਦਾ ਰਾਜਾ ਦਲੀਪ ਸਿੰਘ, ਜਿਹੜਾ ਕਿ ਬੱਚਾ ਸੀ ਅਜੇ 8-9 ਸਾਲ ਦਾ, ਉਹਨੂੰ ਜਿਹੜਾ ਉਹਨਾਂ ਨੇ ਈਸਾਈ ਬਣਾਇਆ, ਇੰਗਲੈਂਡ ਲੈ ਗਏ। ਫਿਰ ਕੁੰਵਰ ਹਰਨਾਮ ਸਿੰਘ, ਦੂਸਰੀ ਕਪੂਰਥਲਾ ਰਿਆਸਤ ਇੱਕ ਵੱਡੀ ਰਿਆਸਤ ਸੀ, ਉਹਨਾਂ ਦੇ ਜਿਹੜਾ ਇਹ ਹਰਨਾਮ ਸਿੰਘ ਸੀ ਇਹਨੂੰ ਵੀ ਈਸਾਈ ਬਣਾ ਲਿਆ। ਪਰ ਉਹਨਾਂ ਦੀਆਂ ਜੜ੍ਹਾਂ, ਔਰ ਹਰਮੰਦਰ ਸਾਹਿਬ ਦੇ ਸਾਹਮਣੇ ਵੀ ਉਹਨਾਂ ਨੇ ਆਪਣੇ ਗਿਰਜੇ ਮਿਸ਼ਨ ਖੋਲ੍ਹ ਲਏ, ਈਸਾਈ ਬਣਾਉਣ ਵੱਲ ਤੋਰ ਲਿਆ, ਪਰ ਜੜ੍ਹਾਂ ਬਹੁਤੀਆਂ ਲੱਗੀਆਂ ਨਹੀਂ। ਮਿਸ਼ਨ ਸਕੂਲ ਖੋਲ੍ਹਿਆ ਉਹਨਾਂ ਨੇ ਅੰਮ੍ਰਿਤਸਰ 'ਚ, ਔਰ 1873 ਦੇ ਵਿੱਚ 4 ਸਿੱਖ ਵਿਦਿਆਰਥੀਆਂ ਨੇ ਉਸ ਸਕੂਲ ਦੇ ਪਬਲਿਕਲੀ ਐਲਾਨ ਕੀਤਾ ਕਿ ਅਸੀਂ ਈਸਾਈ ਧਰਮ ਗ੍ਰਹਿਣ ਕਰਨ ਜਾ ਰਹੇ ਹਾਂ ਜੀ। ਸਿੱਖਾਂ 'ਚ ਬੜੀ ਖਲਬਲੀ ਮਚੀ, ਭਾਵੇਂ ਅਜੇ ਰਾਜ ਗਿਆ 20-22 ਸਾਲ ਹੋਏ ਸੀ, ਡੀਮੋਰਲਾਈਜੇਸ਼ਨ ਵੀ ਸੀ ਜੀ। ਸੋ ਚਲੋ ਸਿਆਣਿਆਂ ਨੇ ਉਹਨਾਂ ਨੂੰ ਬਿਠਾਇਆ, ਸਮਝਾਇਆ, ਤੇ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਫੈਸਲਾ ਬਦਲਿਆ। ਲੇਕਿਨ ਇਸ ਝੰਜੋੜਪਨ 'ਚੋਂ ਸਿੱਖਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਨੂੰ ਧਰਮ ਪ੍ਰਚਾਰ ਦੇ ਲਈ, ਜਾਗ੍ਰਿਤੀ ਦੇ ਲਈ ਇੱਕ ਲਹਿਰ ਚਲਾਉਣ ਦੀ ਲੋੜ ਹੈ। ਸੋ ਸਿੱਖ ਇਕੱਠੇ ਹੋਏ। ਅੱਜ ਦੇ ਦਿਨ ਪਹਿਲੀ ਜਿਹੜੀ ਇਕੱਤਰਤਾ ਅੰਮ੍ਰਿਤਸਰ 'ਚ ਹੋਈ, ਉਹਦੇ 'ਚ ਸਿੰਘ ਸਭਾ ਦਾ ਜਨਮ ਹੋਇਆ, ਔਰ ਠਾਕਰ ਸਿੰਘ ਸੰਧਾਵਾਲੀਆ ਜੀ ਇਹ ਪਹਿਲੇ ਪ੍ਰਧਾਨ ਬਣੇ ਸਿੰਘ ਸਭਾ ਅੰਮ੍ਰਿਤਸਰ ਦੇ। ਕੁਛ ਅਰਸੇ ਬਾਅਦ ਲਾਹੌਰ ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਦੀ ਅਗਵਾਈ 'ਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ। ਫਿਰ ਇੱਕ ਸਟੇਜ ਐਸੀ ਆਈ ਕਿ 36 ਦੇ ਕਰੀਬ ਥਾਂ ਤੇ ਜਿਹੜਾ ਗੁਰਦੁਆਰਿਆਂ ਦਾ ਨਾਂ ਹੀ ਸਿੰਘ ਸਭਾ ਹੁੰਦਾ ਸੀ, ਸਿੰਘ ਸਭਾਵਾਂ ਬਣੀਆਂ, ਔਰ ਇਹਨਾਂ ਨੇ ਭਾਈ ਦਿੱਤ ਸਿੰਘ ਵਰਗੇ ਜਿਹੜੇ ਸਕਾਲਰ ਨੇ ਉਹਨਾਂ ਨੇ ਵੀ ਨਾਲ ਜੁਆਇਨ ਕੀਤਾ। ਸੋ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਇਹਨਾਂ ਨੇ ਬਹੁਤ ਕੰਮ ਕੀਤਾ ਸਿੱਖੀ ਪ੍ਰਚਾਰ ਦੇ ਲਈ। ਨਤੀਜਾ ਥਾਂ ਤੇ ਸਿੰਘ ਸਭਾਵਾਂ ਬਣੀਆਂ ਸਿੱਖੀ ਦੇ ਲਈ। ਉਹਨਾਂ ਨੇ ਛੋਟੇ ਟਰੈਕਟ ਲਿਖੇ, ਪ੍ਰਚਾਰ ਹੋਇਆ, ਗੱਲ ਤੁਰੀ। 1892-93 'ਚ ਫਿਰ ਪਹਿਲਾ ਖਾਲਸਾ ਕਾਲਜ ਅੰਮ੍ਰਿਤਸਰ ਹੋਂਦ 'ਚ ਆਇਆ। ਫਿਰ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਇਹ ਸਾਰੀਆਂ ਸ਼ਖਸੀਅਤਾਂ ਵੀ ਜੁਆਇਨ ਕੀਤੀਆਂ। ਮੈਕਾਲਫ ਰਾਵਲਪਿੰਡੀ ਤੋਂ ਆਪਣਾ ਛੱਡ ਕੇ ਕਮਿਸ਼ਨਰੀ ਸਿੱਖ ਧਰਮ ਦੀ ਸਟੱਡੀ ਵੱਲ ਆਇਆ ਜੀ। ਸੋ ਉਹਦੇ ਨਾਲ ਅੱਜ ਜਿਹੜਾ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ 30 ਮਿਲੀਅਨ ਸਿੱਖ ਦੁਨੀਆ ਭਰ 'ਚ ਦੇਖਦੇ ਹਾਂ, ਹਜ਼ਾਰਾਂ ਦੀ ਗਿਣਤੀ 'ਚ ਗੁਰਦੁਆਰੇ ਨੇ, ਬਹੁਤ ਵੱਡੀ ਜਿਹੜੀ ਹੈ ਸਿੱਖੀ ਨੂੰ ਜਿਹੜਾ ਹੈ ਉਸ ਢਹਿੰਦੀ ਕਲਾ 'ਚੋਂ ਕੱਢ ਕੇ ਅੱਗੇ ਲਿਆਉਣ ਦੇ ਵਿੱਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਔਰ ਅੱਜ ਦਾ ਦਿਨ ਅਜੋਕੇ ਇਤਿਹਾਸ ਦੇ ਜਿਹੜਾ ਕੰਟੈਕਸਟ ਦੇ ਵਿੱਚ ਬੜੀ ਅਹਿਮੀਅਤ ਰੱਖਦਾ ਹੈ। 29 ਤੇ 30 ਜੁਲਾਈ ਦੀ ਦਰਮਿਆਨੀ ਰਾਤ ਨੂੰ ਜੀ ਸਾਡੇ ਖਾਲਿਸਤਾਨ ਦੇ ਸੰਘਰਸ਼ ਦਾ ਇੱਕ ਬਹੁਤ ਵੱਡਾ ਯੋਧਾ, ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ, ਲੁਧਿਆਣਾ ਦੇ ਵਿੱਚ ਉਹਨਾਂ ਨੇ ਸ਼ਹੀਦੀ ਜਾਮ ਪੀਤਾ। ਮੈਂ ਉਹਨਾਂ ਦੀ ਜ਼ਿੰਦਗੀ ਬਾਰੇ ਥੋੜ੍ਹੀ ਜਿਹੀ ਜਿਹੜੀ ਸਰਚ ਕਰਕੇ ਸਾਂਝੇ ਕਰਨਾ ਚਾਹੁੰਦਾ, ਜੋ ਮੈਂ ਉਹਨਾਂ ਬਾਰੇ ਕਹਿਣਾ ਚਾਹਾਂਗਾ। ਜੀ ਜੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਹੁਤ ਵੱਡੇ ਜਰਨੈਲ ਹੋਏ ਨੇ ਕਰੰਟ ਸਟਰਗਲ ਦੇ ਜੀ। ਔਰ ਜਦੋਂ ਉਹਨਾਂ ਦੀ ਸ਼ਹਾਦਤ ਪੁਲਿਸ ਨੇ ਉਵੇਂ ਹੀ ਇਨਫੋਰਮੇਸ਼ਨ ਦੇ ਉੱਤੇ ਚਟੋਪਧਿਆਏ ਐਸਪੀ ਸੀ, ਉਹਨਾਂ ਨੇ ਘੇਰ ਕੇ ਇੱਕ ਘਰ ਨੂੰ ਜਿੱਥੇ ਕਿ ਉਹ ਕੋਈ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ, ਉਹਨਾਂ ਨੂੰ ਸ਼ਹੀਦ ਕੀਤਾ ਜੀ। ਤੇ ਉਸ ਤੋਂ 2-3 ਦਿਨ ਬਾਅਦ 3 ਤੇ 4 ਅਗਸਤ ਨੂੰ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹਾਦਤ ਤੇ ਜੀ। ਔਰ ਕੋਈ ਸਾਰਾ ਪੰਜਾਬ ਬੰਦ ਸੀ, ਸਾਰਾ ਪੰਜਾਬ ਰੋਇਆ। ਔਰ ਉਸ ਇਲਾਕੇ ਦੇ ਵਿੱਚ ਮੋਗਾ, ਫਰੀਦਕੋਟ, ਫਿਰੋਜ਼ਪੁਰ ਕਈ ਦਿਨ ਲੋਕ ਜਿਹੜੇ ਨੇ ਉਹ ਜ਼ਮੀਨ ਤੇ ਸੁੱਤੇ। ਸੋ ਜਦੋਂ ਕੋਈ ਇਸ ਕਿਸਮ ਦਾ ਨਾਇਕ ਬਣਦਾ, ਸਰਕਾਰ ਅੱਤਵਾਦੀ ਕਹੇ, ਆਤੰਕਵਾਦੀ ਕਹੇ, ਜੋ ਮਰਜ਼ੀ ਬਣਾ ਦੇ, ਲੇਕਿਨ ਜਿਹੜੇ ਲੋਕਾਂ ਦੀਆਂ ਯਾਦਾਂ 'ਚ ਵਸਦੇ ਨੇ ਉਹ ਅਸਲੀ ਹੀਰੋ ਹੁੰਦੇ ਨੇ ਜੀ। ਇਹਨਾਂ ਦਾ ਜਨਮ ਜਿਹੜਾ ਹੈ 1964 ਦੇ ਵਿੱਚ ਹੁੰਦਾ ਹੈ। ਸੋ 28 ਸਾਲ ਦੀ ਉਮਰ 'ਚ ਇਹਨਾਂ ਦੀ ਸ਼ਹਾਦਤ ਹੋਈ। 1964 'ਚ ਇਹਨਾਂ ਦੇ ਪਿਤਾ ਸਰ ਨਛੱਤਰ ਸਿੰਘ, ਮਾਤਾ ਸੁਰਜੀਤ ਕੌਰ, ਪਿੰਡ ਇਹਨਾਂ ਦਾ ਬੁੱਧ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ। ਉਹਦੇ ਫਰੀਦਕੋਟ 'ਚ ਪਹਾੜਾ ਸਿੰਘ ਜੰਮਿਆ ਸੀ, ਜਿਹਦਾ ਜ਼ਿਕਰ ਅਸੀਂ ਕੀਤਾ ਸੀ ਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਨਾਲ ਸਿੰਘਾਂ ਸੀ ਉਸ ਦੀ ਗੈਰਸਾਲੀ, ਤੇ ਉਸੇ ਜ਼ਿਲ੍ਹੇ 'ਚ ਇਹੋ ਜਿਹੇ ਵੀ ਜੰਮੇ ਨੇ ਯੋਧੇ ਜੀ ਜੀ। ਔਰ ਇਹਨਾਂ ਨੇ ਸਿਰਫ 5ਵੀਂ ਤੱਕ ਤਾਲੀਮ ਲਈ। ਹੁਣ ਇਹ ਵੀ ਇੱਕ ਗੱਲ, ਜਦੋਂ ਅਸੀਂ ਕਹਿੰਦੇ ਹਾਂ ਜੀ ਉਹ ਤਬਦੀਲੀ ਪੜ੍ਹੇ ਲਿਖੇ ਲਿਆਣਗੇ, ਔਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਜਿਸ ਫੋਰਸ ਨੂੰ ਲੀਡ ਕੀਤਾ ਫਰੀडम ਦੀ, ਉਹਦੇ 'ਚ 80-90% ਇੰਜੀਨੀਅਰ ਸੀ, ਡਾਕਟਰ ਸੀ ਜੀ। ਭਾਵੇਂ ਉਹਨਾਂ ਦੀ ਤਾਲੀਮ 5ਵੀਂ ਤੱਕ ਸੀ, ਪਰ ਉਹਨਾਂ ਦੀ ਇਸ ਕਿਸਮ ਦੀ ਮਿਕਨਾਤੀਸੀ ਸ਼ਖਸੀਅਤ, ਇੰਨੀ ਹਲੀਮੀ, ਇੰਨੀ ਬਹਾਦਰੀ, ਇੰਨੀ ਇਮਾਨਦਾਰੀ ਕਿ ਡਾਕਟਰ ਤੇ ਇੰਜੀਨੀਅਰ ਜਿਹੜੇ ਨੇ ਉਹ 5ਵੀਂ ਪਾਸ ਨੂੰ ਫੋਲੋ ਕਰਦੇ ਨੇ।
ਸੋ ਗੱਲ ਅਲਟੀਮੇਟਲੀ ਜਿਹੜਾ ਸਿੱਖੀ ਹੈ ਇਹ ਕਮਾਈ ਦਾ ਨਾਂ ਹੈ ਜੀ। ਕਿਉਂਕਿ 64 ਦੇ ਵਿੱਚ ਜਨਮ ਹੋਇਆ, 1964 ਸੰਤ ਭਿੰਡਰਾਂਵਾਲੇ 1977-78 ਚ ਸਾਹਮਣੇ ਆਏ ਸੀਨ ਦੇ। ਸੋ ਇਹਨਾਂ ਨੇ ਸੰਤ ਭਿੰਡਰਾਂਵਾਲਿਆਂ ਦੇ ਨਾਲ ਵੀ ਉਹਨਾਂ ਦੀ ਜਿਹੜਾ ਮਿਲਣ ਦਾ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਤੋਂ ਉਹ ਇਨਸਪਾਇਰ ਹੋਏ। ਪਰ ਜਿਵੇਂ ਉਹ ਸਾਰਾ ਫੁੱਲੀ ਇਸ ਪਾਸੇ ਆਏ, ਮੋਗੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਬੜਾ ਪ੍ਰਸਿੱਧ ਮਾਤਾ ਕਾਹਨ ਕੌਰ ਦੇ ਨਾਂ ਤੇ ਜੀ, 84 ਦੇ ਪੀਰੀਅਡ 'ਚ ਹੀ ਉਸ ਥਾਂ ਤੇ ਜਿਹੜੀਆਂ ਸਿੱਖ ਸੰਗਤਾਂ ਇਕੱਠੀਆਂ ਸੀ ਉਹਦੇ ਤੇ ਪੁਲਿਸ ਨੇ ਗੋਲੀ ਚਲਾਈ ਔਰ ਬਹੁਤ ਸਾਰੇ ਜਿਹੜੇ ਸਿੰਘ ਸਿੰਘਣੀਆਂ ਨੇ ਸ਼ਹੀਦ ਹੋਏ। ਉਹਨਾਂ ਦੇ ਦਾਦਾ ਜੀ ਕੇਰ ਸਿੰਘ ਵੀ ਉਸ ਦੇ ਵਿੱਚ ਸ਼ਹੀਦ ਹੋਏ। ਸੋ ਇਹ ਆਪਣੇ ਦਾਦਾ ਦੇ ਨਾਲ ਬਹੁਤ ਪਿਆਰ ਕਰਦੇ ਸੀ। ਸੋ ਇਹ ਪਹਿਲਾ ਪਾਰਟ ਸੀ ਕਿ ਉਹਨਾਂ ਨੇ ਜਿਹੜਾ ਇਸ ਪਾਸੇ ਹੋਰ ਵੀ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ। ਫਿਰ ਪੁਲਿਸ ਨੇ ਉਹਨਾਂ ਨੂੰ ਘਰੋਂ ਚੱਕ ਲਿਆ, 1.5 ਸਾਲ ਜਿਹੜਾ ਫਿਰੋਜ਼ਪੁਰ ਜੇਲ੍ਹ 'ਚ ਰੱਖਿਆ, ਬਹੁਤ ਟੌਰਚਰ ਕੀਤਾ। ਇਹਨਾਂ ਦੇ ਭਰਾ ਨੂੰ ਵੀ ਚੁੱਕ ਲਿਆ ਔਰ ਜਦੋਂ ਉਹ ਦੋਵੇਂ ਘਰ ਆਏ ਕਹਿੰਦੇ ਨੇ ਉਹ ਤਾਂ ਤੁਰਿਆ ਨਹੀਂ ਸੀ ਜਾਂਦਾ, ਕਿਉਂਕਿ ਜਿਵੇਂ ਦਾ ਟੌਰਚਰ ਹੁੰਦਾ ਉੱਥੇ ਕੋਈ ਘੋਟਣਾ ਲਾਇਆ, ਕੋਈ ਪੁੱਠਾ ਟੰਗਿਆ, ਕੋਈ ਨਹੁੰ ਖਿੱਚੇ ਨੇ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਔਰ ਉਹਨਾਂ ਦੇ ਪਿਤਾ ਨੂੰ ਫੜ ਕੇ ਲੈ ਗਏ, ਚਾਚੇ ਨੂੰ ਲੈ ਗਏ। ਸੋ ਇਸ ਸਾਰੇ ਤੋਂ ਬਾਅਦ ਉਹਨਾਂ ਨੇ 18-19 ਸਾਲ ਦੀ ਉਮਰ 'ਚ ਫੈਸਲਾ ਕੀਤਾ ਕਿ ਹੁਣ ਅੰਡਰਗਰਾਉਂਡ ਚਲੇ ਜਾਣਾ ਔਰ ਕੌਮ ਦੀ ਸੇਵਾ ਕਰਨੀ ਜੀ। ਔਰ ਇਸ ਸਾਰੇ ਦੌਰ 'ਚ ਉਹਨਾਂ ਨੇ 2 ਜਰਨੈਲ ਜਿਹੜੇ ਲਿਬਰੇਸ਼ਨ ਫੋਰਸ ਦੇ ਬਾਅਦ ਦੇ ਨਾਲ ਵੀ ਸੰਬੰਧਿਤ ਹੋਏ, ਭਾਈ ਵਰਿਆਮ ਸਿੰਘ ਖੱਪਿਆਂ ਵਾਲੀ ਔਰ ਭਾਈ ਅਰੂੜ ਸਿੰਘ, ਉਹਨਾਂ ਦੇ ਨਾਲ ਮਿਲ ਕੇ ਸੇਵਾ ਕੀਤੀ। ਪਰ ਵੱਡਾ ਜਦੋਂ 1987 ਦੇ ਵਿੱਚ ਭਾਈ ਅਵਤਾਰ ਸਿੰਘ ਬ੍ਰਹਮਾ, ਜਿਨ੍ਹਾਂ ਦੀ ਸ਼ਹੀਦੀ ਬਾਰੇ ਅਸੀਂ ਕੁਝ ਦਿਨ ਪਹਿਲਾਂ ਗੱਲ ਕੀਤੀ ਹੈ, ਜੀ, ਉਹਨਾਂ ਦੀ ਸ਼ਹੀਦੀ ਹੋਈ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਬਣੇ। ਹੁਣ ਜੇ ਪੁਲਿਸ ਦਾ ਕਹਿਣਾ ਮੰਨਣਾ ਹੋਏ, ਪੁਲਿਸ ਦਾ ਜਿਹੜਾ ਅਕਾਊਂਟ ਹੈ, ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਬਹੁਤ ਵੱਡੀ ਪ੍ਰਾਪਤੀ ਦੱਸ ਕੇ ਦੁਨੀਆ ਦੇ ਮੀਡੀਆ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਜੀ ਕਿ 1000 ਕਤਲ ਗੁਰਜੰਟ ਸਿੰਘ ਨੇ ਕੀਤੇ ਨੇ। ਜਦੋਂ ਪੁਲਿਸ ਕਤਲ ਕਹੇ ਤੇ ਇਹਦਾ ਮਤਲਬ ਇਹ ਹੈ ਕਿ ਵੀ ਔਰ ਕੋਈ ਵੀ ਐਸਾ ਕੇਸ ਅੱਜ ਤੱਕ ਮੇਰੇ ਸੁਣਨ 'ਚ ਨਹੀਂ ਆਇਆ ਜਾਂ ਪੜ੍ਹਨ 'ਚ ਆਇਆ ਕਿ ਕਿਸੇ ਨੇ ਕਿਹਾ ਹੋਇਆ ਕਿ ਜੀ ਭਾਈ ਗੁਰਜੰਟ ਸਿੰਘ ਨੇ ਕਿਸੇ ਬੇਗੁਨਾਹ ਨੂੰ ਮਾਰਿਆ ਜੀ, ਕਿਸੇ ਦਾ ਲੁੱਟਿਆ ਸਮਾਨ ਜਾਂ ਕੋਈ ਵੀ ਜਾਂ ਉਹਨਾਂ ਦੇ ਨਾਲ ਸੰਬੰਧਿਤ ਹੋਈ। ਕਿਉਂਕਿ ਇਹਨਾਂ ਦਾ ਨਿਸ਼ਾਨਾ ਬੜਾ ਸਪਸ਼ਟ ਸੀ, ਜਿਹਦੇ 'ਚ ਕਿ ਆਲਾ ਜਿਹੜੇ CRPF ਪੁਲਿਸ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਸੀ। ਔਰ ਜੇ ਮੈਂ ਉਹਨਾਂ ਦੀ ਲਿਸਟ ਵੀ ਗਿਣਾਉਣ ਲੱਗਾ ਕਿ 37 ਦੇ ਕਰੀਬ ਐਕਸ਼ਨ ਜਿਹੜੇ ਪੁਲਿਸ ਨੇ ਉਹਨਾਂ ਨੂੰ ਐਟਰੀਬਿਊਟ ਕੀਤੇ ਔਰ ਇੰਨਾ ਉਹਨਾਂ ਲੋਕਾਂ 'ਚ ਹੀ ਰਹਿੰਦੇ ਸੀ, ਕਦੇ ਪੰਜਾਬ ਛੱਡ ਕੇ ਨਹੀਂ ਗਏ। ਲੇਕਿਨ ਲੋਕ ਇਹ ਫਖਰ ਮਹਿਸੂਸ ਕਰਦੇ ਸੀ। ਹੁਣ ਭਾਵੇਂ ਗੁਰਜੰਟ ਸਿੰਘ ਉਹਨਾਂ ਦਾ ਨਾਂ ਹੈ, ਇਲਾਕੇ 'ਚ ਲੋਕ ਉਹਨਾਂ ਨੂੰ ਜੰਟਾ ਕਹਿੰਦੇ ਸੀ ਪਿਆਰ ਨਾਲ। ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਜੰਟਾ ਸਾਡੇ ਇਲਾਕੇ 'ਚ ਆ, ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ ਕਿ ਵੀ ਸਾਡੇ ਇਲਾਕੇ 'ਚ ਆਏ। ਸੋ ਉਹਨਾਂ ਨੇ ਜਿਹੜਾ ਬੜੀ ਬਹਾਦਰੀ ਦੇ ਨਾਲ ਇਸ ਸਾਰੇ ਦੌਰ ਦੇ ਵਿੱਚ ਖਾਲਿਸਤਾਨ ਦੇ ਔਰ ਦੂਸਰੇ ਸੰਘਰਸ਼ ਨੂੰ ਅੱਗੇ ਤੋਰਿਆ। ਸੋ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ, ਇਹ ਸਾਡੇ ਲਈ ਰੋਲ 28 ਸਾਲ ਦੀ ਉਮਰ 'ਚ ਉਹਨਾਂ ਨੇ ਸ਼ਹੀਦੀ ਜਾਮ ਪੀਤਾ। ਸੋ ਉਮਰ ਦਾ ਵੀ ਕੋਈ ਤਕਾਜ਼ਾ ਨਹੀਂ ਜੀ। ਔਰ ਜਿਨ੍ਹਾਂ ਨੇ ਕੰਮ ਕੀਤੇ ਨੇ ਕੌਮ ਦੇ ਲਈ, ਪੰਥ ਦੇ ਲਈ, ਜਿਵੇਂ ਸੰਤ ਭਿੰਡਰਾਂਵਾਲੇ ਕਹਿੰਦੇ ਸੀ ਕਿ ਮਰਨਾ ਤਾਂ ਹਰ ਇੱਕ ਨੇ, ਬਜਾਏ ਕਿ ਅੱਡੀਆਂ ਰਗੜ ਰਗੜ ਕੇ ਮਰੋ, ਚੰਗੀ ਗੱਲ ਹੈ ਵੀ ਪੰਥ ਦੇ ਲਈ ਕੁਝ ਕਰ ਜਾਓ। ਸੋ ਅਸੀਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਜਿਹੜਾ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਔਰ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਉਹਨਾਂ ਦੀ ਸ਼ਹਾਦਤ ਜੀ। ਡਾਕਟਰ ਸਾਹਿਬ ਹੁਣ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਅਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।